ਸਨੈਪ ਦੀਆਂ ਜਿਹੜੀਆਂ ਪੇਮੈਂਟਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜਾ ਬਲੌਕ ਲਾਇਆ ਸੀ ਉਸ ਨੂੰ ਹੁਣ ਅੱਗੇ ਹੋਰ ਐਕਸਟੈਂਡ ਕਰ ਦਿੱਤਾ ਆ। ਹੋ ਸਕਦਾ ਆ ਵੀ ਕੱਲ੍ਹ ਨੂੰ ਜਿਹੜਾ ਸ਼ਟਡਾਊਨ ਆ ਉਹ ਖਤਮ ਵੀ ਹੋ ਜਾਵੇ। ਪਰ ਜੋ ਸੁਪਰੀਮ ਕੋਰਟ ਨੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਸੀਗਾ, ਉਸ ਉੱਤੇ ਜੋ ਰੋਕ ਲਾਈ ਸੀ ਵੀ ਹਾਂ ਵੀ ਜਿਹੜੇ ਟਰੰਪ ਪ੍ਰਸ਼ਾਸਨ ਆ ਉਹਨਾਂ ਨੂੰ ਸਾਰੀ ਰਾਸ਼ੀ ਦੇਣ ਦੀ ਜ਼ਰੂਰਤ ਨਹੀਂ ਆ, ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ। ਵੀਰਵਾਰ ਦੀ ਅੱਧੀ ਰਾਤ ਤੱਕ ਇਹ ਜਿਹੜੀ ਐਕਸਟੈਂਸ਼ਨ ਆ ਉਹ ਉਹਨਾਂ ਨੂੰ ਹੁਣ ਮਿਲ ਚੁੱਕੀ ਹੈਗੀ ਆ। ਸੋ $5 ਬਿਲੀਅਨ ਜਿਹੜਾ USDA ਦੱਸਦਾ ਸੀਗਾ ਵੀ ਸਾਡੇ ਕੋਲ ਐਮਰਜੈਂਸੀ ਫੰਡਸ ਪਏ ਸੀ, ਜਿਨ੍ਹਾਂ ਦੇ ਜ਼ਰੀਏ ਅਸੀਂ ਜਿਹੜੀ ਰਾਸ਼ੀ ਆ ਉਹ 42 ਮਿਲੀਅਨ ਅਮਰੀਕਨਸ ਆ ਉਹਨਾਂ ਨੂੰ ਗਰੋਸਰੀਜ਼ ਦੇ ਲਈ ਜਿਹੜੀ ਉਹ ਘੱਲੀ ਸੀਗੀ। ਸੋ ਕਹਿੰਦੇ ਵੀ ਫੁੱਲ ਪੇਮੈਂਟਸ ਕਦੋਂ ਤੱਕ ਰਿਜ਼ਿਊਮ ਹੋਣਗੀਆਂ ਇਹਦੇ ਬਾਰੇ ਅਜੇ ਕੋਈ ਪੱਕਾ ਨਹੀਂ ਪਤਾ ਹੈਗਾ। ਸੋ ਸੈਨੇਟ ਨੇ ਕੱਲ੍ਹ ਰਾਤੀ ਇੱਕ ਜਿਹੜਾ ਸੀਗਾ ਬਿੱਲ ਉਸ ਨੂੰ ਪਾਸ ਕਰਕੇ ਹਾਊਸ ਦੇ ਵਿੱਚ ਘੱਲ ਦਿੱਤਾ ਹੈ। ਵੈਟਰਨਸ ਡੇ ਦੀ ਛੁੱਟੀ ਕਰਕੇ ਅੱਜ ਉਸ ਦੇ ਉੱਤੇ ਵੋਟ ਨਹੀਂ ਹੋਈ। ਕੱਲ੍ਹ ਨੂੰ ਇਸ ਦੇ ਉੱਤੇ ਵੋਟ ਹੋਣ ਦੀ ਸੰਭਾਵਨਾ ਜਿਹੜੀ ਉਹ ਪ੍ਰਗਟਾਈ ਜਾ ਰਹੀ ਆ। ਸੁਪਰੀਮ ਕੋਰਟ ਦੇ ਜਿਹੜੇ ਨਵੇਂ ਬਣੇ ਜਸਟਿਸ ਕੇਤਨ ਬਰਾਊਨ ਜੈਕਸਨ, ਇਹ ਜਿਹੜੇ 9 ਜਸਟਿਸਿਸ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਜਿਹੜੇ ਲੋਅਰ ਕੋਰਟਸ ਦੇ ਦੁਆਰਾ ਜੋ ਜਿਹੜਾ ਉਹਨਾਂ ਨੂੰ ਆਖਿਆ ਗਿਆ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਤੁਰੰਤ ਰਾਸ਼ੀ ਮੁਹੱਈਆ ਕਰਾਓ, ਉਸ ਦੇ ਉੱਤੇ ਰੋਕ ਲਾਈ ਸੀ, ਉਸ ਨੂੰ ਐਕਸਟੈਂਡ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਅਮਰੀਕਾ ਦੇ ਵਿੱਚ 9 ਸਰਕਟ ਨੇ, 9 ਜਿਹੜੇ ਜਿਹੜੀਆਂ 9 ਸਰਕਟ ਜਿਹੜੇ ਅਪੀਲ ਕੋਰਟਸ ਨੇ ਉਹ ਨੇ, ਤੇ 9 ਜਿਹੜੇ ਜਸਟਿਸਿਸ ਆ ਤੇ ਹਰ ਇੱਕ ਜਿਹੜਾ ਜਸਟਿਸ ਦੇ ਅੰਡਰ ਇੱਕ ਸਰਕਟ ਜਿਹੜਾ ਉਹ ਆਉਂਦਾ ਆ। ਸੋ ਜਿਸ ਸਰਕਟ ਦੇ ਵਿੱਚ ਇਹ ਫਾਈਲ ਕੀਤਾ ਗਿਆ ਸੀ, ਜਿਸ ਅਪੀਲ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਸੀਗਾ ਵੀ ਸਾਰੀ ਰਾਸ਼ੀ ਮੁਹੱਈਆ ਕਰਾਓ, ਉਹ ਜਿਹੜੇ ਜਸਟਿਸ ਜਿਹੜੇ ਬਰਾਊਨ ਜੈਕਸਨ ਨੇ ਉਹਨਾਂ ਦੇ ਅੰਡਰ ਆਉਂਦਾ ਸੀਗਾ। ਸੋ ਹੁਣ ਸਨੈਪ ਬੈਨੀਫਿਟਸ ਦੇ ਉੱਤੇ ਜਿਹੜੀ ਆ ਹਾਲ ਦੀ ਘੜੀ ਜਿਹੜੀ ਰੋਕ ਆ, ਜਿਹੜੀ ਅੱਧੀ ਪਚੱਧੀ ਰਾਸ਼ੀ ਜਿੰਨੀ ਵੀ ਘੱਲੀ ਗਈ ਆ ਉਨੀ ਹੀ ਬਰਕਰਾਰ ਰਹੇਗੀ। ਸੋ ਆਪਾਂ ਉਮੀਦ ਇਹ ਕਰ ਰਹੇ ਹਾਂ ਵੀ ਜਦੋਂ ਕੱਲ੍ਹ ਜੇ ਸ਼ਟਡਾਊਨ ਖਤਮ ਹੁੰਦਾ ਹੈ ਤੇ ਜਿਹੜੇ ਸਨੈਪ ਆ ਉਸ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਬਾਅਦ ਦੇ ਵਿੱਚ ਫੁੱਲ ਹੋ ਸਕਦੀਆਂ। ਸੋ ਬਹੁਤ ਸਾਰੇ ਲੋਕ ਇਸ ਟਾਈਮ ਬੜੇ ਸਟ੍ਰੈਸ ਦੇ ਵਿੱਚ ਚੱਲ ਰਹੇ ਆ। ਇੱਕ ਬੰਦਾ ਦੱਸ ਰਿਹਾ ਸੀ, ਕਹਿੰਦਾ ਵੀ ਮੈਨੂੰ $350 ਮਹੀਨੇ ਦਾ ਜਿਹੜਾ ਸਨੈਪ ਪੇਮੈਂਟ ਉਸ ਦੇ ਲਈ ਮਿਲਦਾ ਹੁੰਦਾ ਸੀ, ਉਹਦੇ ਲਈ, ਉਹਦੀ ਵਾਈਫ ਤੇ ਉਹਦੇ ਡਾਟਰ ਦੇ ਲਈ, ਤੇ ਹੁਣ ਉਹਦੇ ਕੋਲ ਸਿਰਫ $10 ਅਕਾਊਂਟ ਦੇ ਵਿੱਚ ਰਹਿ ਗਏ ਨੇ। ਸੋ ਇੱਥੇ ਆਪਾਂ ਜਦੋਂ ਹਰਜੋਤ ਸਿੰਘ ਜੀ ਸਵੇਰੇ ਵੀ ਗੱਲ ਕੀਤੀ ਸੀ, ਸੋ ਆਪਣੇ ਵੀ ਜਿਹੜੀ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਇਸ ਪਾਸੇ ਵੱਲ ਨੂੰ ਵਿਚਾਰ ਜਿਹੜੀ ਉਹ ਕਰਨੀ ਚਾਹੀਦੀ ਆ ਵੀ ਭਾਈ ਜਿਹੜੇ ਜ਼ਰੂਰਤਮੰਦ ਨੇ ਇਸ ਟਾਈਮ ਲੋਕ, ਉਹਨਾਂ ਦੀ ਜਿਹੜੀ ਉਹ ਆਪਾਂ ਮਦਦ ਕਰ ਸਕੀਏ। ਉੱਦਾਂ ਵੀ ਗਾਹੇ ਬਗਾਹੇ ਆਪਾਂ ਜਿਹੜਾ ਉਹ ਚਾਹੇ ਉਹ ਲੰਗਰ ਦੀ ਪ੍ਰਥਾ ਦੇ ਵਿੱਚ, ਚਾਹੇ ਉੱਦਾਂ ਹੋਰ ਥਾਵਾਂ ਦੇ ਉੱਤੇ ਹੋਮਲੈਸ ਲੋਕਾਂ ਦੇ ਲਈ ਤੁਸੀਂ ਫੂਡ ਜਿਹੜਾ ਉਹ ਲੈ ਕੇ ਜਾਂਦੇ ਆ। ਸੋ ਹੁਣ ਆਪਾਂ ਨੂੰ ਜਿਹੜੀਆਂ ਫੂਡ ਡਰਾਈਵਸ, ਕੋਈ ਫੂਡ ਪੈਂਟਰੀਜ਼ ਆ, ਉਹ ਇਹਨਾਂ ਲੋਕਾਂ ਦੇ ਲਈ ਵੀ ਬਣਾਉਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਆਪਣੇ ਜਿਹੜੇ ਇਹ ਭੈਣ ਭਾਈ ਹੋਈ ਆ ਜਿਨ੍ਹਾਂ ਨੂੰ ਇਸ ਟਾਈਮ ਮਦਦ ਦੀ ਜ਼ਰੂਰਤ ਹੈਗੀ ਆ।